ਵਿੱਚ ਹੈ ਹੀ ਇਹ ਜੀ ਸ਼ਕਤੀ। ਤਾਂ ਇਸ ਕਰਕੇ ਕਰੋਨਾ ਕਾਲ ਦੇ ਵਿੱਚ ਨਾ ਲੋਕਾਂ ਨੂੰ ਕੀ, ਸਾਡੇ ਬੱਚਿਆਂ ਨੂੰ, ਯੂਥ ਨੂੰ ਪਤਾ ਲੱਗ ਗਿਆ ਕਿ ਯਾਰ ਇਹ ਮਤਲਬ ਕਿ ਇਹ ਤਾਂ ਹਲਦੀ ਖਾਣ ਨੂੰ ਕਹੀ ਜਾਂਦੇ ਆ, ਆਪਾਂ ਤਾਂ ਹਲਦੀ ਖਾਂਦੇ ਰਹੇ, ਵਧੀਆ ਰਹਿ ਗਏ, ਟੀਕਾ ਵੀ ਨਹੀਂ ਲਾਉਣਾ ਪਿਆ। ਉਹੀ ਤਾਂ ਯਾਰ ਕਹੀ ਜਾਂਦੇ, ਸ਼ਹਿਦ ਦੇ ਵਿੱਚ ਪਾ ਕੇ ਲੈ ਲਓ, ਹੈ ਨਾ, ਕੁਛ ਵੀ ਮਤਲਬ ਤੁਲਸੀ ਦਾ ਅਰਕ ਪਾ ਲਓ, ਜੇ ਪਾ ਲਓ ਵੀ ਉਹਦੇ ਨਾਲ ਹੀ ਠੀਕ ਹੋਏ ਲੋਕੀ। ਤਾਂ ਬੜੀਆਂ ਇਹ ਗੱਲਾਂ ਆਈਆਂ। ਤੇ ਉਦੋਂ ਹੀ ਫਿਰ ਇੱਕ ਜਿਹੜਾ ਘਰੇ ਬੈਠ ਕੇ ਨਾ ਲੋਕ, ਜਿਹੜਾ ਮਹੀਨਾ ਡੇਢ ਮਹੀਨਾ, ਉਦੋਂ ਲੋਕਾਂ ਕੋਲੇ ਹੋਰ ਕੁਛ ਹੈ ਨਹੀਂ ਸੀ, ਮੋਬਾਈਲ ਹੀ ਸੀ। ਲੋਕ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਿੱਧੇ ਹੋ ਗਏ। ਉੱਥੋਂ ਸਾਡੀ ਮਤਲਬ ਫੀਲਡ ਵਿੱਚ ਵੀ ਕਿੰਨੇ ਬੰਦੇ ਅੱਗੇ ਆਏ, ਚੇਂਜ ਹੋ ਗਿਆ ਸਾਰਾ ਕੁਝ। ਸੋਸ਼ਲ ਚੱਲ ਪਿਆ, ਪਹਿਲਾਂ ਸੋਸ਼ਲ ਸੀਗਾ, ਬਹੁਤ ਜ਼ਬਰਦਸਤ ਸੀਗਾ, ਪਰ ਲੋਕਾਂ ਨੂੰ ਉਹਦੀ ਇੰਨੀ ਅਵੇਅਰਨੈਸ ਨਹੀਂ ਸੀ। ਉਹ ਕਰੋਨਾ ਕਾਲ 'ਚ ਫਿਰ ਜਿਹੜਾ ਦੇਖੇ ਉਹੀ, ਕੋਈ ਕਹੇ ਬੱਕਰੀ ਦਾ ਦੁੱਧ ਪੀ ਲਓ, ਕੋਈ ਕਹੇ ਮੀਂਗਣਾ ਘੁੱਟ ਕੇ ਪੀ ਜਾਓ, ਕੋਈ ਕੁਛ। ਲੋਕਾਂ ਨੇ ਕਹਿਦਾ ਵੀ ਮਰਨਾ ਤਾਂ ਹੈਗੇ, ਆ ਵੀ ਖਾ ਲਓ, ਆ ਵੀ ਖਾ ਲਓ, ਵੀ ਕੀ ਪਤਾ ਬਚ ਜੀ। ਪਹਿਲੀ ਵਾਰ ਹੋਇਆ ਸੀ ਲੋਕੀ ਅਮੂਮਨ ਬੱਕਰਾ ਲੱਭਦੇ, ਬੱਕਰੀਆਂ ਲੱਭਦੇ ਪਏ ਲੋਕੀ। ਹਾਂ ਬਿਲਕੁਲ। ਤਾਂ ਇਹ ਲੋਕਾਂ ਨੂੰ ਬਚਾ ਲਿਆ ਇਹਨੇ। ਤਾਂ ਉਦੋਂ ਫਿਰ ਅਵੇਅਰਨੈਸ ਹੋਈ ਸੀ ਆਯੁਰਵੇਦ ਦੀ। ਫਿਰ ਕਾਫੀ ਵੈਦ ਉਦੋਂ ਨਿਖਰ ਕੇ ਵੀ ਸਾਹਮਣੇ ਆਏ, ਕਾਫੀ ਦੁਨੀਆ ਤੋਂ ਚਲੇ ਵੀ ਗਏ। ਤੇ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਅਸੀਂ ਨਾ ਇੱਕ ਪ੍ਰੋਡਕਟ ਬਣਾਇਆ। ਮੇਰਾ ਨਾ ਦਿਮਾਗ ਸ਼ੁਰੂ ਤੋਂ ਇਸ ਤਰ੍ਹਾਂ ਰਹਿੰਦਾ ਹੁੰਦਾ ਵੀ ਲੋਕਾਂ ਨੂੰ ਯਾਰ ਖੁਸ਼ ਰੱਖੋ, ਜਿਵੇਂ ਤੁਸੀਂ ਹਮੇਸ਼ਾ ਖੁਸ਼ੀ ਦਿੰਦੇ ਹੋ, ਕਪਿਲ ਸ਼ਰਮਾ ਖੁਸ਼ੀ ਦਿੰਦਾ, ਕੋਈ ਚੀਜ਼ਾਂ ਐ ਥੋੜੀ ਵੀ ਤੁਸੀਂ ਕੀ ਦੇਤਾ ਲੋਕਾਂ ਨੂੰ, ਇੱਕ ਹਸਾਤਾ, ਜਿਹੜਾ ਹੱਸ ਗਿਆ, ਚਿਹਰੇ ਤੇ ਕਿਸੇ ਦੇ ਸਮਾਈਲ ਆ ਜੇ, ਹੱਸੋ ਨਾ, ਹੱਸੋ। ਹਾਂ ਦੇਖੋ ਤੁਹਾਡੇ ਚਿਹਰੇ ਤੇ ਸਾਨੂੰ ਤਾਂ ਥੋੜਾ ਟੈਨਸ਼ਨ ਲੈਣੀ ਪੈਂਦੀ, ਕਿਉਂਕਿ ਹਸਾਣਾ ਮੈਟਰ ਲੱਭਣਾ ਪੈਂਦਾ। ਤੁਸੀਂ ਹਮੇਸ਼ਾ, ਮੈਂ ਤੁਹਾਡੇ ਕੋਲ ਰਾਜ ਪੁੱਛਣਾ ਹੈ, ਤੁਸੀਂ ਕਿੱਦਾਂ ਹਮੇਸ਼ਾ ਹੱਸਦੇ ਰਹਿੰਦੇ? ਤੁਸੀਂ ਹਸਾਨੇ ਵੀ ਹੋ ਤੇ ਹੱਸਦੇ ਵੀ ਹੋ, ਇਹ ਬੜੀ ਵਧੀਆ ਗੱਲ ਹੈ। ਇਹਦਾ ਰਾਜ ਜਾਣਾਂਗੇ ਅੱਜ। ਮੈਂ ਦੱਸਦਾ ਤੁਹਾਨੂੰ, ਬੜੇ ਰਾਜ ਹੁੰਦੇ ਨੇ। ਤੇ ਅਸੀਂ ਨਾ ਜੀ ਉਹਨਾਂ ਦੌਰਾਨ ਮੈਂ ਕਿਹਾ ਵੀ ਸਾਰੇ ਸੁਸਤ ਪਏ ਆ, ਕੀ ਬਣੇ ਕੀ ਨਾ ਬਣੇ। ਤਾਂ ਮੇਰੇ ਕੋਲੇ ਗੱਡੀ ਸੀ ਤੇ ਮੈਂ ਉਹਦੇ ਅੱਗੇ ਲਿਖ ਲਿਆ ਗਵਰਨਮੈਂਟ ਡਿਊਟੀ। ਹੁਣ ਸੜਕਾਂ ਹੋ ਜਾਣ ਸੁੰਨੀਆਂ ਵਿੱਚ, ਇੱਕੋ ਹੀ ਗੱਡੀ ਫਿਰੇ, ਉਹਨੂੰ ਕੋਈ ਛੇੜੇ ਵੀ ਨਾ, ਵੀ ਕੌਣ ਉਹ ਪਤਾ ਨਹੀਂ। ਜੇ ਕੋਈ ਪੁਲਿਸ ਵਾਲਾ ਵੀ ਹੱਥ ਦੇਵੇ, ਵੀ ਦੂਰੋਂ ਹੀ ਦੇਖ ਲੈ। ਦੂਰੋਂ ਮੇਰੀ ਜੇਬ 'ਚ ਇੱਕ ਕਾਰਡ ਸੀਗਾ, ਮੈਂ ਦਿਖਾ ਦੇਣਾ, ਨਾ ਉਹ ਤੋਂ ਪੜ੍ਹਿਆ ਜਾਵੇ ਨਾ ਮੇਰੇ ਤੋਂ ਪੜ੍ਹਾਇਆ ਜਾਵੇ। ਉਹ ਕਹਿਣਾ ਚੰਗਾ ਜੀ ਵੀ ਹੋਊਗਾ ਕੁਛ। ਤੇ ਉਹਨਾਂ ਦਿਨਾਂ 'ਚ ਨਾ ਮੈਂ ਇੱਕ ਦੋ ਫਾਰਮੇਸੀ ਵਾਲੇ ਜਿਹੜੇ ਘਰੇ ਵਿਹਲੇ ਬੈਠੇ ਸੀ, ਉਹਨਾਂ ਕੋਲ ਵੀ ਗੇੜਾ ਮਾਰ ਲਿਆ, ਹੋਰ ਵੀ ਹੋ ਗਿਆ। ਕਰਾ ਕੇ ਨਾ ਜੀ ਗੌਰਮੈਂਟ ਡਿਊਟੀ ਤਾਂ ਲਿਖ ਲਿਆ ਸੀ ਵੀ ਮੈਂ ਗੌਰਮੈਂਟ ਵਾਲਾ ਕੰਮ ਵੀ ਕੀਤਾ। ਮੈਂ ਬਹੁਤ ਘਰਾਂ ਦੇ ਵਿੱਚ ਦਵਾਈਆਂ ਪਹੁੰਚਾਈਆਂ, ਬੜਾ ਕੁਛ ਕੀਤਾ, ਹੈ ਨਾ। ਤੇ ਉਹ ਨਾ ਜੀ ਅਸੀਂ ਉਦੋਂ ਇੱਕ ਕੈਪਸੂਲ ਲਾਂਚ ਕਰਨ 'ਚ ਕਾਮਯਾਬ ਹੋਏ, ਜਿਹਦੀ ਮੈਨੂੰ ਲੱਗਿਆ ਸੀ ਵੀ ਬਹੁਤ ਲੋੜ ਹੈ। ਤੇ ਉਹ ਸੀਗਾ ਐਕਸ+ ਗੋਲਡ। ਹਾਂ, ਉਹਨੂੰ ਲਿਆ ਤਾਂ ਗਿਆ ਉਹਨਾਂ ਦਿਨਾਂ 'ਚ। ਚਲੋ ਹੁੰਦਾ ਕੋਈ ਮਾਹੌਲ ਵੀ ਯਾਰ ਮਰਨਾ ਤਾਂ ਹੈਗਾ ਹੀ ਆ, ਕਰੋਨਾ ਹੋ ਗਿਆ, ਮਾੜਾ ਜਿਹਾ ਹੱਸ ਖੇਡ ਲਓ, ਹਸਬੈਂਡ ਵਾਈਫ ਜੀ ਲਓ ਜ਼ਿੰਦਗੀ, ਘਰੇ ਬੈਠੇ ਹੋ। ਤੇ ਮੈਂ ਐਕਸ+ ਗੋਲਡ ਲਾਂਚ ਕਰਤਾ ਕੈਪਸੂਲ। ਅੱਛਾ, ਹੁਣ ਸੜਕਾਂ ਸਾਰੀਆਂ ਖਾਲੀ, ਸੜਕਾਂ ਦੇ ਉੱਤੇ 200-300 ਹੋਰਡਿੰਗ ਖਾਲੀ ਹੋ ਗਏ, ਜਿਹਦੇ ਲੱਗੇ ਸੀ ਅਗਲੇ ਨੇ ਲਾ ਤੇ। ਹੁਣ ਜਿਹੜਾ ਮੈਨੂੰ ਜਾਣਦਾ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਹੋਰਡਿੰਗ ਲਾ ਦੇ ਆਪਣਾ ਐਕਸ+ ਦਾ। ਉਹ ਹੋਰਡਿੰਗ ਲੱਗ ਗਈ ਜੀ, ਖੁੱਲੀਆਂ ਸੜਕਾਂ ਤੇ। ਹੁਣ ਉਹ ਹੋਰਡਿੰਗ ਨੂੰ ਜਾਂ ਤਾਂ ਪੁਲਿਸ ਵਾਲੇ ਦੇਖਦੇ ਸੀ ਜਾਂ ਕੁੱਤੇ, ਹੋਰ ਤਾਂ ਉੱਥੇ ਬੰਦਾ ਹੀ ਨਹੀਂ ਸੀ ਕੋਈ ਵਿਚਾਰੇ। ਅੱਛਾ, ਪੁਲਿਸ ਵਾਲੇ ਦੇਖੀ ਜਾਣ, ਮਜਬੂਰ ਕਰਨ, ਕੀ ਮਿਲੇ ਕਿੱਥੋਂ ਜੀ ਤਾਂ ਕਰੇ ਹੈ। ਅੱਛਾ, ਮੈਨੂੰ ਐ ਸੀ ਵੀ ਜਦੋਂ ਕਰੋਨਾ ਹਟੂਗਾ, ਬਾਈ ਚਾਂਸ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਜੇ ਮਿਲ ਗਿਆ ਸੜਕਾਂ ਤੇ, ਤਾਂ ਇੱਕੋ ਚੀਜ਼ ਦਿਖੂ ਉਹਨਾਂ ਨੂੰ, ਹੈ ਨਾ। ਤਾਂ ਉਹ ਪੂਰੇ ਹੋਰਡਿੰਗ, ਜਿਹੜਾ ਗੱਡੀ ਲੈ ਕੇ ਜਿੱਧਰ ਨੂੰ ਜਾਵੇ ਉਹ ਦੇਖੇ, ਯਾਰ ਕਰੋਨਾ ਤੋਂ ਬਾਅਦ ਇਹ ਹੋਰਡਿੰਗ ਐਕਸ+ ਦਾ ਹੀ ਦਿਖੀ ਜਾ ਰਿਹਾ, ਕੀ ਚੀਜ਼ ਹੈ। ਤਾਂ ਲੋਕਾਂ ਨੇ ਲੈ ਕੇ ਅੰਦਰ ਵੜ ਗਏ। ਅੰਦਰ ਬੜੇ, ਫਿਰ ਨਿਕਲੇ ਹੀ ਨਹੀਂ। ਉਹ ਐਸਾ ਕਮਾਲ ਦਾ ਪ੍ਰੋਡਕਟ ਸੀਗਾ। ਤੇ ਉਹਨੇ ਫਿਰ ਲੋਕਾਂ 'ਚ ਪਿਆਰ ਮੁਹੱਬਤ ਵਧਾਇਆ। ਮਤਲਬ ਐਕਸ+ ਗੋਲਡ ਅਸੀਂ ਉਦੋਂ ਜਿੰਦਾ ਕੀਤਾ। ਮਤਲਬ ਕਿ ਅਸੀਂ ਐਕਸ+ ਗੋਲਡ ਜਿੰਦਾ ਕੀਤਾ, ਔਰ ਐਕਸ+ ਗੋਲਡ ਨੇ ਹਸਬੈਂਡ ਵਾਈਫ ਦੇ ਰਿਸ਼ਤੇ ਜਿੰਦਾ ਕੀਤੇ। ਮੇਰਾ ਨਾਅਰਾ ਦਿੱਤਾ ਸੀ ਮੈਂ ਉਹਨਾਂ ਨੂੰ, ਮੈਂ ਕਿਹਾ ਦੋਸਤੋ, ਇਹਨੂੰ ਖਾਓਗੇ ਤਾਂ ਜਿੰਦਾ ਰਹੋਗੇ, ਮਸਤ ਰਹੋਗੇ। ਮਸਤੀ ਜਿੰਦਾ ਤਾਂ ਹਸਤੀ ਜਿੰਦਾ, ਵਰਨਾ ਜ਼ਬਰਦਸਤੀ ਜਿੰਦਾ, ਸਾਰੀ ਦੁਨੀਆ ਜ਼ਬਰਦਸਤੀ ਜਿੰਦਾ।